ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਹੈ ਗੁਰਦੁਆਰਾ ਰਕਾਬਗੰਜ ਸਾਹਿਬ। ਜਿਸ ਤਰੀਕੇ ਦੇ ਨਾਲ ਤੁਸੀਂ ਥੋੜੇ ਸਮੇਂ ਪਹਿਲੇ ਹੀ ਦੇਖਿਆ ਕਿ ਐਸਜੀਪੀਸੀ ਦੇ ਪ੍ਰਧਾਨ ਔਰ ਜਿਹੜੇ ਇਸ ਵੇਲੇ ਕਾਰਜਕਾਰੀ ਪ੍ਰਧਾਨ ਹੈਗੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੈਨੀ ਹਰਪ੍ਰੀਤ ਸਿੰਘ, ਦੋਨਾਂ ਨੇ ਬੰਦੀ ਸਿੰਘਾਂ ਦੀ ਗੱਲ ਕੀਤੀ ਹੈਗੀ ਹੈ। ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਬਾਰੇ ਵੀ ਉਹਨਾਂ ਨੇ ਗੱਲ ਕੀਤਾ, ਰਾਜਵਾਨਾ ਸਾਹਿਬ ਦੀ ਗੱਲ ਕੀਤੀ। ਉਸ ਸਾਰੇ ਮਸਲੇ ਦੇ ਉੱਤੇ ਗੱਲ ਕਰਨ ਦੇ ਲਈ ਅੱਜ ਅਸੀਂ ਇੱਥੇ ਪਹੁੰਚੇ ਹੈਗੇ ਹਾਂ। ਔਰ ਸਭ ਤੋਂ ਵੱਡੀ ਗੱਲ ਕਿ ਇਸ ਵੇਲੇ ਪੂਰੀ ਦਿੱਲੀ ਦੇ ਅੰਦਰ ਜਥੇਦਾਰ ਸਾਹਿਬ ਦੀ ਰਿਹਾਈ ਦੇ ਪੋਸਟਰ ਲੱਗ ਚੁੱਕੇ ਹੈਗੇ ਨੇ। ਬੰਦੀ ਸਿੰਘ ਰਿਹਾਈ ਮੋਰਚਾ ਇੱਕ ਵਾਰ ਦੁਬਾਰਾ ਐਕਟਿਵ ਹੋ ਚੁੱਕਾ ਹੈਗਾ। ਬੜੇ ਸਾਰੇ ਸਵਾਲ ਨੇ ਕਿ ਵਿਚਕਾਰ ਇਹਨੇ ਟਾਈਮ ਗੈਪ ਕਿਉਂ ਪਿਆ, ਸਾਰੀ ਗੱਲਬਾਤ ਕਰਨੇ ਆ। ਸਾਡੇ ਨਾਲ ਭੈਣ ਜੀ ਵੀ ਜੁੜੇ ਨੇ ਤੇ ਦਲਜੀਤ ਸਿੰਘ ਵੀ ਜੁੜੇ ਹੋਏ ਨੇ। ਫਤਿਹ ਦੀ ਸਾਂਝ ਪੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਲਜੀਤ ਸਿੰਘ ਜੀ, ਲਗਾਤਾਰ ਬੰਦੀ ਸਿੰਘ ਰਿਹਾਈ ਮੋਰਚਾ ਨੇ ਆਪਣੀਆਂ ਡਿਊਟੀਆਂ ਪੂਰੀਆਂ ਕੀਤੀਆਂ, ਜਥੇਦਾਰ ਸਾਹਿਬ ਦੀ ਗੱਲ ਕੀਤੀ, ਹੋਰ ਬੰਦੀ ਸਿੰਘਾਂ ਦੀ ਗੱਲ ਕੀਤੀ। ਲੋਕਾਂ ਨੇ ਇੱਕ ਟੈਗ ਲਗਾ ਦਿੱਤਾ ਜੀ ਪੋਲੀਟੀਕਲ ਸਟੰਟ ਹੈਗਾ, ਇਲੈਕਸ਼ਨ ਤੱਕ ਹੈ। ਹੁਣ ਤੇ ਕੇਜਰੀਵਾਲ ਦੀ ਸਰਕਾਰ ਮੈਜੋਰਟੀ ਨਾਲ ਪੰਜਾਬ ਆ ਗਈ ਔਰ ਜਿਹੜੇ ਮੌਜੂਦਾ ਹਾਲਾਤ ਕਹਿ ਲਈਏ ਲੱਗਦੇ ਨਹੀਂ, ਪੰਜਾਬ ਦੇ ਹੱਕਾਂ ਦੇ ਉੱਤੇ ਹੁਣ ਡਾਕੇ ਮਾਰੇ ਜਾ ਰਹੇ ਨੇ। ਤੇ ਬੰਦੀ ਸਿੰਘਾਂ ਦੀ ਰਿਹਾਈ ਮੋਰਚੇ ਦੀ ਅਗਰ ਅਸੀਂ ਗੱਲ ਕਰਨੇ ਆ, ਸ਼ਾਇਦ ਸਾਨੂੰ ਨਹੀਂ ਲੱਗਦਾ, ਜਿਹੜੇ ਸਾਡੇ ਵਿਊਵਰਸ ਨੇ ਉਹ ਵੀ ਦੇਖ ਰਹੇ ਹੈਗੇ ਨੇ ਕਿ ਪੰਜਾਬ ਦੇ ਅੰਦਰ ਹੁਣ ਬੰਦੀ ਸਿੰਘਾਂ ਦੀ ਗੱਲ ਕਰਨਾ ਵੀ ਸ਼ਾਇਦ ਕਿਤੇ ਨਾ ਕਿਤੇ ਜ਼ੁਰਮ ਬਣ ਚੁੱਕਾ। ਬੰਦੀ ਸਿੰਘ ਰਿਹਾਈ ਮੋਰਚਾ ਦੁਬਾਰਾ ਐਕਟਿਵ ਹੋ ਗਿਆ, ਜਥੇਦਾਰ ਸਾਹਿਬ ਦੇ ਪੋਸਟਰ ਲੱਗਣੇ ਸ਼ੁਰੂ ਹੋ ਗਏ ਨੇ, ਪੂਰੀ ਦਿੱਲੀ ਦੀਆਂ ਸੜਕਾਂ ਦੇ ਉੱਤੇ ਥਾਂ ਲੱਗ ਰਹੇ ਹੈਗੇ ਨੇ। ਕੀ ਕਹੋਗੇ, ਵਿਚਕਾਰ ਟਾਈਮ ਗੈਪ ਕਿਉਂ ਪਿਆ ਤੇ ਹੁਣ ਸ਼ੁਰੂਆਤ ਕਿਵੇਂ ਹੋਈ? ਨਹੀਂ, ਟਾਈਮ ਗੈਪ ਨਹੀਂ, ਅਸੀਂ ਐਕਚੁਅਲੀ ਵੇਟ ਕਰ ਰਹੇ ਸੀ। 2 ਮਾਰਚ ਜਦ ਐਸਆਰਬੀ ਦੀ ਮੀਟਿੰਗ ਹੋਈ, ਮੀਟਿੰਗ ਤੋਂ ਬਾਅਦ ਅਸੀਂ ਇਹ ਸਿੱਟਾ ਕੱਢਿਆ ਸੀਗਾ ਕਿ ਵੀ ਅਗਲੀ ਮੀਟਿੰਗ ਜਿਹੜੀ ਹੈ ਇਹਨਾਂ ਦੀ ਉਹ ਅਪਰੋਕਸੀਮੇਟਲੀ ਜੂਨ ਦੇ ਆਸ-ਪਾਸ ਹੋਣੀ ਚਾਹੀਦੀ ਹੈ। ਤੇ ਜੂਨ ਦੇ ਸ਼ਾਇਦ ਮਈ ਲਾਸਟ ਵੀਕਸ ਹੋ ਸਕਦੀ ਹੈ, 2nd 3rd 1st ਵੀਕ ਜੂਨ ਹੋ ਸਕਦੀ ਹੈ। ਮਤਲਬ ਇਹ ਇੱਦਾਂ ਦਾ ਕੁਝ ਮੀਟਿੰਗ ਜਿਹੜੀ ਹੈਗੀ ਇੱਦਾਂ ਦੀ ਹੋ ਸਕਦੀ ਹੈ ਆਸ-ਪਾਸ ਐਸਆਰਬੀ ਦੁਬਾਰਾ। ਹੁਣ ਪ੍ਰੋਬਲਮ ਇੱਥੇ ਆਉਂਦੀ ਹੈ ਕਿ ਪੋਲੀਟੀਕਲ ਸਟੰਟ, ਜਦ ਪੋਲੀਟੀਕਲ ਸਟੰਟ ਖੇਡ ਕੇ ਇੱਕ ਕ੍ਰੈਡਿਟ ਲੈਣ ਦੀ ਗੇਮ ਕੀਤੀ ਜਾਂਦੀ ਹੈ ਨਾ, ਉਸ ਕ੍ਰੈਡਿਟ ਗੇਮ ਦੇ ਵਿੱਚ ਸਾਡੇ ਵਰਗੇ ਜਿਹੜੇ ਵਰਕਆਊਟ ਕਰ ਰਹੇ ਇਹਨਾਂ ਚੀਜ਼ਾਂ ਉੱਤੇ, ਪੋਲੀਟੀਕਲ ਲੈਵਲ ਦੇ ਉੱਤੇ ਵੀ ਔਰ ਡਾਕੂਮੈਂਟੇਸ਼ਨ ਲੈਵਲ ਦੇ ਉੱਤੇ, ਕਿਉਂਕਿ ਅਸੀਂ ਜੋ ਡਾਕੂਮੈਂਟੇਸ਼ਨ ਲਗਾਏ ਆ, ਸਾਡੇ ਕਿਸੇ ਵੀ ਡਾਕੂਮੈਂਟੇਸ਼ਨ ਦੇ ਉੱਤੇ ਕਿਸੇ ਨੇ ਕੋਈ ਵੀ ਕੰਡੈਮ ਨਹੀਂ ਕਰ ਪਾਇਆ। ਇਹ ਅਸੀਂ ਤੁਹਾਨੂੰ ਗੱਲ ਕਲੀਅਰ ਕਰਦੀ, ਸਾਡਾ ਕੋਈ ਵੀ ਡਾਕੂਮੈਂਟੇਸ਼ਨ ਹਾਲੇ ਤੱਕ ਕੰਡੈਮ ਨਹੀਂ ਹੋਇਆ ਕਿ ਵੀ ਤੁਸੀਂ ਇਹ ਡਾਕੂਮੈਂਟੇਸ਼ਨ ਗਲਤ ਲਗਾਇਆ ਹੈ ਜਾਂ ਤੁਸੀਂ ਇੱਥੇ ਗਲਤ ਹੈਗੇ ਹੋ। ਅੱਜ ਤੱਕ ਕਿਸੇ ਨੇ ਨਹੀਂ ਬੋਲਿਆ, ਨਾ ਜੁਡੀਸ਼ਰੀ ਸਿਸਟਮ ਬੋਲ ਰਿਹਾ, ਨਾ ਇਹਨਾਂ ਦੀ ਗਵਰਨਮੈਂਟ ਕੇਜਰੀਵਾਲ ਦੀ ਇੱਧਰ ਦੀ ਬੋਲ ਰਹੀ ਹੈ, ਨਾ ਕੇਜਰੀਵਾਲ ਦੀ ਉੱਧਰ ਦੀ ਗਵਰਨਮੈਂਟ ਬੋਲ ਰਹੀ ਹੈ। ਪ੍ਰੋਬਲਮ ਇੱਥੇ ਆਉਂਦੀ ਹੈ ਕਿ ਇੱਕ ਸਿਸਟਮੈਟਿਕ ਤਰੀਕਾ ਇਹਨਾਂ ਦਾ ਹੈਗਾ, ਅਸੀਂ ਉਹਨੂੰ ਮੰਨੀਏ ਨਾ ਮੰਨੀਏ, ਅਸੀਂ ਖੁਦ ਬਾਉਂਡ ਹੈਗੇ ਹਾਂ ਉਸ ਸਿਸਟਮੈਟਿਕ ਤਰੀਕੇ ਨੂੰ ਫੋਲੋ ਕਰਨ ਵਾਸਤੇ। ਦਲਜੀਤ ਸਿੰਘ ਜੀ, ਬੰਦੀ ਸਿੰਘ ਰਿਹਾਈ ਮੋਰਚਾ ਲਗਾਤਾਰ ਐਕਟਿਵ ਸੀ। ਹਫ਼ਤੇ 10 ਦੇ ਅੰਦਰ ਕੋਈ ਨਾ ਕੋਈ ਪ੍ਰੈਸ ਕਾਨਫਰੰਸ ਚੱਲੀ ਸੀ, ਵਿਚਕਾਰ ਟਾਈਮ ਗੈਪ ਪਿਆ, ਕੁਝ ਖਬਰਾਂ ਆਈਆਂ ਤੁਹਾਡਾ ਜਿਹੜਾ ਬੰਦੀ ਸਿੰਘ ਰਿਹਾਈ ਮੋਰਚਾ ਟੁੱਟ ਗਿਆ, ਕੁਝ ਚਿਹਰੇ ਗਾਇਬ ਹੋ ਗਏ, ਕੁਝ ਭੈਣ ਜੀ ਵੀ ਅੱਜ ਸਾਨੂੰ ਨਾਲ ਦਿਖ ਰਹੇ ਹੈਗੇ ਨੇ। ਇਹ ਕੀ ਖਲਾਰਾ ਕਿਸ ਚੀਜ਼ ਦਾ, ਠੇਠ ਪੰਜਾਬੀ ਦਾ ਲਫ਼ਜ਼ ਹੈ, ਇਹ ਜਿਹੜੀ ਟੁੱਟ ਭੱਜ ਹੋਈ ਆ ਜੱਥੇ ਦੀ ਜਿਹੜੀ ਟੀਮ ਸੀ ਤੁਹਾਡੀ ਬੰਦੀ ਸਿੰਘ ਰਿਹਾਈ ਮੋਰਚਾ, ਉਹ ਇਸੇ ਕਰਕੇ ਮਿਸਮੈਨੇਜਮੈਂਟ ਕਹਿ ਲਈਏ, ਕੀ ਕਮੀ ਕਹਿ ਲਈਏ? ਨਹੀਂ ਕਮੀ, ਦੇਖੋ ਪਹਿਲੀ ਗੱਲ ਮੈਨੂੰ ਇਹ ਸਮਝ ਨਹੀਂ ਆਈ ਕਿ ਵੀ ਇਹ ਗੱਲਾਂ ਕਿੱਦਾਂ ਬਾਹਰ ਨਿਕਲ ਜਾਂਦੀਆਂ ਨੇ, ਫਾਲਤੂ ਦੀਆਂ ਖਬਰਾਂ ਨੇ। ਜੇ ਅਗਰ ਮੇਰੇ ਨਾਲ ਕੋਈ ਨਹੀਂ ਤੁਰਦਾ ਤੇ ਅਸੀਂ ਸਾਰੇ ਇਕੱਠੇ ਨਾ ਹੁੰਦੇ। ਪਹਿਲੀ ਗੱਲ, ਅਸੀਂ ਸਾਰੇ ਅੱਜ ਵੀ ਇਕੱਠੇ ਹਾਂ। ਇਹ ਜਿਹੜਾ ਪਿੱਛੇ ਰੌਲਾ ਚੱਲਿਆ ਸੀਗਾ, ਉਸ ਰੌਲੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਸੀਗਾ, ਨਾ ਹੀ ਅਸੀਂ ਕਿਸੇ ਆਫੀਸ਼ੀਅਲ ਤਰੀਕੇ ਦਾ ਕੋਈ ਸਟੇਟਮੈਂਟ ਦਿੱਤੀ ਇੱਦਾਂ ਦੀ। ਹੁਣ ਪ੍ਰੋਬਲਮ ਇਹ ਹੈਗੀ ਹੈ ਕਿ ਅਸੀਂ ਪ੍ਰੈਸ ਕਾਨਫਰੰਸਿਸ ਰੈਗੂਲਰ ਨਹੀਂ ਕਰ ਰਹੇ। ਰੈਗੂਲਰ ਅਸੀਂ ਪ੍ਰੈਸ ਕਾਨਫਰੰਸਿਸ ਤਾਂ ਕਰੀਏ ਜੇ ਸਾਡੇ ਕੋਲ ਡਾਕੂਮੈਂਟੇਸ਼ਨ ਹੋਰ ਅੱਗੋਂ ਆਉਣ। ਸਾਡੀ ਟੀਮ ਜਿਹੜੀ ਹੈ ਇੰਟਰਨਲੀ ਜਿਹੜੀ ਹੈਗੀ ਹੈ ਲੀਗਲ ਪ੍ਰੋਸੀਡਿੰਗ ਦੇ ਅੰਦਰ ਫਸੀ ਹੋਈ ਸਾਰੇ ਪਾਸੋਂ ਦੀ। ਹੁਣ ਸਪੋਜ਼ ਟੂ ਵੀ ਗੱਲ ਕਰ ਲੀਜੀਏ, ਅਸੀਂ ਤੁਹਾਡੇ ਚੈਨਲ ਮਾਧਿਅਮ ਰਾਹੀਂ ਦੱਸਿਆ ਸੀਗਾ ਕਿ ਅਸੀਂ ਗੁਰਦੀਪ ਸਿੰਘ ਖੇੜਾ ਸਾਹਿਬ ਦੀ ਫਾਈਲ ਲੈ ਕੇ ਅਸੀਂ ਸਿਰਸਾ ਸਾਹਿਬ ਕੋਲ ਗਏ ਸੀਗੇ, ਅਤੇ ਸਿਰਸਾ ਸਾਹਿਬ ਨੇ ਸਾਨੂੰ ਕਿਹਾ ਸੀਗਾ ਕਿ 15 ਦਿਨ ਬਾਅਦ ਅਸੀਂ ਤੁਹਾਡੀ ਗੁੱਡ ਨਿਊਜ਼ ਤੁਹਾਡੇ ਹੱਥ ਲੱਗੇਗੀ। ਲੇਕਿਨ ਉਦੋਂ ਤੋਂ ਅਸੀਂ ਦੁਬਾਰਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੇਰੀ 15-20 ਦਿਨ ਪਹਿਲਾਂ ਵੀ ਉਹਨਾਂ ਨਾਲ ਗੱਲ ਹੋਈ ਹੈ। ਹਾਲਾਂਕਿ ਅਸੀਂ ਉਸ ਰਿਕਾਰਡਿੰਗ ਦੀ ਜਿਹੜੀ ਹੈਗੀ ਅਸੀਂ ਗੱਲ ਆਪਾਂ ਲੀਕ ਨਹੀਂ ਕਰ ਸਕਦੇ। ਉੱਥੇ ਗੱਲ ਉਹਨਾਂ ਨੇ ਕਹੀ ਹੈ ਵੀ ਉਹ ਕਹੇਗੀ ਤੁਹਾਡਾ ਜਿਹੜਾ ਗੁਰਦੀਪ ਸਿੰਘ ਖੇੜਾ ਹੋਣਾ ਦਾ ਜਿਹੜਾ ਕੰਮ ਹੈ ਉਹ ਆਲਮੋਸਟ ਹੋ ਚੁੱਕਾ ਹੈ, ਪਰ ਜੁਡੀਸ਼ਰੀ ਸਿਸਟਮ ਜਿਹੜਾ ਨਾ ਉਹਨਾਂ ਦਾ ਹੈਗਾ ਕਿ ਵੀ ਇੱਕ ਫਾਈਲ ਟੇਬਲ ਤੋਂ ਦੂਸਰੇ ਟੇਬਲ, ਦੂਸਰੇ ਤੋਂ ਤੀਸਰੇ ਟੇਬਲ, ਜਦ ਤੱਕ ਉਹ ਟੇਬਲ ਸਿਸਟਮ ਖਤਮ ਨਹੀਂ ਹੁੰਦਾ ਤਦ ਤੱਕ ਸਾਡੇ ਹੱਥ 'ਚ ਸਾਡੇ ਸਿੰਘਾਂ ਦੀ ਰਿਹਾਈ ਦਾ ਲੈਟਰ ਨਹੀਂ ਆ ਸਕਦਾ। ਹੁਣ ਮੈਂ ਮਾਫੀ ਚਾਹਨਾ, ਗੱਲ ਜਾਰੀ ਰੱਖਾਂਗੇ, ਗੱਲ ਜ਼ਰੂਰ ਕਰਨੇ ਆ। ਕੱਲ ਲਾਲ ਕਿਲੇ ਉੱਤੇ ਬੜਾ ਵੱਡਾ ਪ੍ਰੋਗਰਾਮ ਹੋਇਆ, ਆਵਾਜ਼ਾਂ ਆ ਰਹੀਆਂ ਸਨ, ਸੋਸ਼ਲ ਮੀਡੀਆ ਤੇ ਕੁਲਬਰਾਹਟ ਚੱਲ ਰਹੀ ਹੈਗੀ ਸੀ ਕਿ ਵੀ ਮੋਦੀ ਸਾਹਿਬ ਆ ਰਹੇ ਨੇ। ਉਹ ਗੁਰੂ ਤੇਗ ਬਹਾਦਰ ਸਾਹਿਬ ਦਾ 401ਵਾਂ, ਹਾਲਾਂਕਿ ਉਹਨੂੰ 400 ਸਾਲ ਲੱਗਿਆ ਜਾ ਰਿਹਾ, 401ਵਾਂ ਜਿਹੜਾ ਕੀ ਕਹਿੰਦੇ ਨੇ ਪ੍ਰਕਾਸ਼ ਪੁਰਬ ਮਨਾਇਆ ਗਿਆ, ਸਰਕਾਰੀ ਤੌਰ ਦੇ ਉੱਤੇ ਮਨਾਇਆ ਗਿਆ। ਜੇ ਬੜੀ ਵੱਡੀ ਕੋਈ ਅਨਾਊਂਸਮੈਂਟ ਹੋਣ ਲੱਗੀ ਹੈ ਤੇ ਸ਼ਾਇਦ ਕਿਤੇ ਨਾ ਕਿਤੇ ਸਾਡੇ ਵਰਗਿਆਂ ਨੂੰ ਔਰ ਬਾਹਰ ਬੈਠੇ ਸਿੱਖਾਂ ਨੂੰ ਵੀ ਇਹ ਉਮੀਦ ਜਾਗੀ ਕਿ ਸ਼ਾਇਦ ਬੰਦੀ ਸਿੰਘਾਂ ਦੀ ਗੱਲ ਹੋਏਗੀ। ਬੇਸ਼ੱਕ ਉਹ ਜਥੇਦਾਰ ਸਾਹਿਬ ਦੀ ਗੱਲ ਨਾ ਹੋਵੇ, ਰਾਜਵਾਨਾ ਸਾਹਿਬ ਦੇ, ਭੁੱਲਰ ਸਾਹਿਬ ਦੀ ਅਸੀਂ ਗੱਲ ਕਰ ਸਕਦੇ ਹਾਂ, ਖਹਿਰਾ ਸਾਹਿਬ ਦੀ ਤੁਸੀਂ ਗੱਲ ਕੀਤੀ। ਲਾਲੀਪਾਪ ਮਿਲਿਆ,
ਕੋਈ ਅਨਾਉਂਸਮੈਂਟ ਨਹੀਂ ਹੋਈ, ਡਾਕ ਟਿਕਟ ਜਾਰੀ ਹੋਈ, ਸਿੱਕਾ ਜਾਰੀ ਕਰਤਾ ਇੱਕ ਰਸਮੀ ਤੌਰ ਦੇ ਉੱਤੇ, ਮਗਰ ਬੰਦੀ ਸਿੰਘਾਂ ਦੀ ਗੱਲ ਨਹੀਂ ਹੋਈ। ਅੱਜ ਦੀ ਵੀ ਗੱਲ, ਜਿਸ ਵੇਲੇ ਅੱਜ ਅਸੀਂ ਤੁਹਾਡੇ ਨਾਲ ਰਕਾਬਗੰਜ ਸਾਹਿਬ ਖਲੋਤੇ ਆ, ਜਥੇਦਾਰ ਸਾਹਿਬ ਦੇ ਪੋਸਟਰ ਇੱਥੇ ਲੱਗੇ ਨੇ, ਦਿੱਲੀ ਦੀ ਸੜਕਾਂ ਲੱਗੇ, ਅਸੀਂ ਧਾਮੀ ਸਾਹਿਬ SGPC ਦੇ ਪ੍ਰਧਾਨ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਮੈਂ ਉਹਨਾਂ ਦਾ ਇੰਟਰਵਿਊ ਵੀ ਕੀਤਾ ਧਾਮੀ ਸਾਹਿਬ ਦੇ ਨਾਲ, ਜਿਹੜੇ ਪ੍ਰਧਾਨ ਹੈਗੇ ਨੇ SGPC ਦੇ। ਉਹਨਾਂ ਨੇ ਵੀ ਇਹ ਗੱਲ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ, ਇੱਕ ਰੋਲਾ ਚੱਲ ਰਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ, ਗੱਲ ਕੰਮ ਕਿੱਥੇ ਵੀ ਨਹੀਂ ਦਿਖ ਰਿਹਾ। ਦੇਖੋ, ਇਸੀ ਕ੍ਰੈਡੀਬਿਲਿਟੀ ਨੂੰ SGPC ਖੋ ਚੁੱਕੀ ਹੈ। ਆਪਣੇ ਧਾਰਮਿਕ ਜਾਂ ਆਪਣੇ ਧਰਮ ਦੇ ਮੁੱਦਿਆਂ ਨੂੰ ਅੱਗੇ ਨਾ ਪ੍ਰਫੁੱਲਿਤ ਤਰੀਕੇ ਨਾਲ ਕਰ ਸਕਿਆ। ਬਹੁਤ ਸਾਰੇ ਮੁੱਦੇ ਨੇ, ਹਾਲੇ ਵੀ ਕਈ ਦਿੱਲੀ ਦੇ ਗੁਰਦੁਆਰਿਆਂ 'ਚ ਜਿਹੜੀ ਹੈ ਕਮੇਟੀਆਂ ਨੇ, ਸ਼ਰਾਬੀ ਕਮੇਟੀਆਂ ਨੇ। ਅੱਜ ਕੱਲ੍ਹ ਦੇ ਨਵੇਂ ਬਿਆਨ ਆਉਣੇ ਸ਼ੁਰੂ ਹੋ ਗਏ ਹੈ ਕਿ ਵੀ ਇਹਨਾਂ ਨੂੰ ਹਿੰਦੂ ਔਰ ਮੁਸਲਮਾਨ ਕਮੇਟੀਆਂ ਦੇ ਵਿੱਚ ਪਾਉਣੇ ਚਾਹੀਦੇ ਨੇ। ਤੁਸੀਂ, ਤੁਹਾਡਾ ਕਹਿਣ ਦਾ ਮਤਲਬ ਹੈ ਕਿ ਤੁਹਾਡੀ ਮਾਨਸਿਕਤਾ ਇੰਨੀ ਗਿਰ ਚੁੱਕੀ ਹੈ ਕਿ ਤੁਸੀਂ ਇਹ ਸਮਝਦੇ ਹੋ ਕਿ ਸਿੱਖਾਂ ਦੇ ਕੋਲ ਉਹ ਕੈਪੇਬਿਲਿਟੀ ਨਹੀਂ ਹੈਗੀ ਕਿ ਗੁਰਦੁਆਰੇ ਸੰਭਾਲ ਸਕਣ। ਉਸ ਕੈਪੇਬਿਲਿਟੀ ਨੂੰ ਸੱਤਿਆਨਾਸ਼ SGPC ਤੇ ਇਹੋ ਜਿਹੇ ਜਥੇਦਾਰਾਂ ਨੇ ਆਪ ਕੀਤਾ ਹੈ, ਨਾ ਕਿ ਸੰਗਤ ਨੇ ਕੀਤਾ ਹੈ। ਸੰਗਤ ਅੱਜ ਵੀ ਅੰਮ੍ਰਿਤਧਾਰੀ ਹੈ, ਸੰਗਤ ਅੱਜ ਵੀ ਸੇਵਾ ਕਰਨਾ ਚਾਹੁੰਦੀ ਹੈ। ਜਿਹੜੀ ਅੰਮ੍ਰਿਤਧਾਰੀ ਸੰਗਤ ਹੁੰਦੀ ਹੈ ਨਾ, ਉਹਦਾ ਰੌਲਾ ਇੱਕੋ ਹੀ ਹੁੰਦਾ ਹੈ, ਜੋ ਮੈਂ ਵੀ ਫੇਸ ਕੀਤਾ ਹੈ ਕਿ ਵੀ ਮੈਂ ਇਸ ਕੁੱਤਖਾਨੇ 'ਚ ਨਹੀਂ ਪੈਣਾ ਜਾਂ ਮੈਂ ਇਸ ਕੰਜਰਖਾਨੇ 'ਚ ਨਹੀਂ ਪੈਣਾ। ਤੁਸੀਂ ਇਹ ਸਮਝ ਲਓ ਕਿ ਇਹ ਵਰਡਿੰਗ ਦਿੱਲੀ ਸਿੱਖ ਗੁਰਦੁਆਰਾ, ਲੋਕਲ ਗੁਰਦੁਆਰਾ ਕਮੇਟੀਆਂ 'ਚ ਅੰਮ੍ਰਿਤਧਾਰੀ ਨਹੀਂ ਜਾਂਦਾ, ਮੱਥਾ ਟੇਕਣ ਜਾਏਗਾ, ਵਾਪਸ ਘਰ ਆ ਜਾਏਗਾ, ਕਹਿੰਦਾ ਯਾਰ ਇਹਨਾਂ ਦਾ ਕੁੱਤ ਕਪਾਹ ਚੱਲਦਾ ਰਹਿਣਾ, ਇਹ ਨਹੀਂ ਮੁੱਕਣਾ। ਇਹਨਾਂ ਨੇ ਸ਼ਰਾਬਾਂ ਪੀਣੀਆਂ ਨੇ, ਇਹਨਾਂ ਨੇ ਸਿਗਰਟਾਂ ਪੀਣੀਆਂ ਨੇ, ਇਹਨਾਂ ਨੇ ਦਾੜੀਆਂ ਕੱਟਣੀਆਂ, ਤੁਸੀਂ ਕੁਝ ਨਹੀਂ ਕਹਿ ਸਕਦੇ। ਜੇ ਹੱਥ ਲਾਉਂਗੇ ਤੇ ਕਹਿਣਗੇ ਤੂੰ ਵੱਡਾ ਸਿੱਖ ਹੈ ਜਾਂ ਤੂੰ ਇਹ ਕੱਟੜ ਸਿੱਖ ਹੈ। ਇੱਕ ਤੇ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਿੱਖਾਂ ਦੇ ਦਿਮਾਗ 'ਚ ਐਸੀ ਕਿਹੜਿਆ ਭਰ ਚੁੱਕਾ ਬੰਦਾ ਕਿ ਵੀ ਕੱਟੜ ਸਿੱਖ ਕਿਹੜਾ ਹੁੰਦਾ, ਸਾਨੂੰ ਗਿਣਾ ਦਿਓ। ਜੇ ਕੱਟੜ ਸਿੱਖ ਸੱਤ ਬਾਣੀ ਦਾ ਨਿਤਨੇਮ ਵੀ ਕੱਟੜ ਸਿੱਖ ਹੈ, ਫਿਰ ਜੋ ਸਿੱਖ ਤੇ ਉਹ ਹੈ, ਤੁਸੀਂ ਕੱਟੜ ਹੀ ਨਹੀਂ ਹੋਏ। ਜੇ ਗੁਰੂ ਗੋਬਿੰਦ ਸਾਹਿਬ ਦੇ 52 ਹੁਕਮ ਮੰਗਦਾ ਫਿਰ ਤੇ ਕੱਟੜ ਹੋ ਗਿਆ। ਜੇ ਅਗਰ ਉਹ ਕੱਟੜ ਹੈ, ਉਹ ਸਿੱਖ ਹੈ, ਮਤਲਬ ਤੁਸੀਂ ਸਿੱਖ ਨਹੀਂ ਹੋ। ਆਪਣਾ ਕਨਸੈਪਟ ਹੀ ਕਲੀਅਰ ਨਹੀਂ ਹੈਗਾ। ਫਿਰ ਤੁਸੀਂ ਲੋਕਾਂ 'ਚ ਆ ਕੇ ਰੌਲਾ ਪਾਉਂਦੇ ਹੋ ਜੀ ਕਿ ਸਿੱਖ ਇੰਨੇ ਕਾਪੇਬਲ ਨਹੀਂ ਹੈਗੇ ਵੀ ਅਸੀਂ ਕੁਝ ਕਰ ਸਕੀਏ, ਤੇ ਹੁਣ ਸਾਨੂੰ ਹਿੰਦੂ ਤੇ ਮੁਸਲਮਾਨ ਟੀਮਾਂ ਸੰਸਥਾ ਵਿੱਚ ਪਾਉਣੀਆਂ ਚਾਹੀਦੀਆਂ। ਤੇ ਲੱਖ ਲਾਹਨਤ ਇਹੋ ਜਿਹੇ ਜਥੇਦਾਰਾਂ ਦੇ ਉੱਤੇ। ਪਹਿਲੀ ਗੱਲ ਤੇ ਹੁਣ ਜਿਹੜਾ ਜਥੇਦਾਰ ਅੰਦਰ ਬੈਠਾ ਹੈ, ਇਹਨੇ 27 ਸਾਲ ਆਪਣੀ ਜ਼ਿੰਦਗੀ ਦੇ ਗਾਲ ਤੇ। ਅਸੀਂ ਇਹ ਪੋਸਟਰ ਬਣਾਇਆ, ਅਸੀਂ ਪੋਸਟਰ 'ਚ ਕਿਤੇ ਵੀ ਕਿਸੇ ਦੇ ਗੌਰਮੈਂਟ ਦੇ ਖਿਲਾਫ ਨਹੀਂ ਲਿਖਿਆ, ਆਪਾਂ ਸਿਰਫ ਆਪਣੀ ਗੱਲ ਕੀਤੀ ਆ। ਇਹ ਵੀ ਹੁਣ ਪਤਾ ਕੀ ਕਹਿਣਗੇ, ਜਥੇਦਾਰ ਹਵਾਰਾ ਆਪਣੀ ਰਿਹਾਈ ਲਈ ਬੜੀ ਕੋਸ਼ਿਸ਼ਾਂ ਕਰ ਰਿਹਾ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ, ਮੈਂ ਜਥੇਦਾਰ ਹਵਾਰਾ ਨੂੰ ਪਿਛਲੇ 7 ਸਾਲ ਤੋਂ ਮਿਲ ਰਿਹਾ। 27 ਦਿਨ ਕੋਈ ਰਹਿ ਕੇ ਦਿਖਾ ਦੇ ਮਾਂ ਦਾ ਪੁੱਤ ਜੇਲ੍ਹ ਦੇ ਅੰਦਰ ਰੋਟੀ ਖਾ ਕੇ, ਉਹ 27 ਸਾਲ ਤੋਂ ਅੰਦਰ ਹੈ। ਗੁਰਦੀਪ ਸਿੰਘ ਖੜਾ 30 ਸਾਲ ਤੋਂ ਅੰਦਰ ਹੈ, ਪਰ ਕੌਮ ਲਈ 27 ਸਾਲ ਤੋਂ ਅੰਦਰ ਹੈ। ਤੁਸੀਂ ਕਹਿੰਦੇ ਹੋ ਘਰ 'ਚ AC ਲਾ ਕੇ, ਅੱਜ ਇੰਨੀ ਗਰਮੀ ਪਈ ਹੈ। ਮੈਂ ਹਫਤਾ ਰਿਹਾ ਜਥੇਦਾਰ ਦੇ ਕੰਮ ਵਾਸਤੇ, ਦੁਪਹਿਰੇ ਨਿਕਲਦਾ ਸੀਗਾ, ਸ਼ਾਮੀ ਘਰ ਵੜਦਾ ਸੀਗਾ। ਹਫਤਾ ਮੇਰੀ ਹਾਲਤ ਖਰਾਬ ਹੋ ਗਈ। ਉਹ ਅੰਦਰ ਬੈਠਾ 27 ਸਾਲ ਤੋਂ, 27 ਸਾਲ ਦੀਆਂ ਗਰਮੀਆਂ ਵੇਖੀਆਂ ਉਹਨੇ। ਤੁਸੀਂ 27 ਸਾਲ ਦੀ AC ਦੀ ਠੰਡ ਸਿਖਾਈ ਹੈ, ਗਰਮੀਆਂ 'ਚ ਉਹਨੇ ਗਰਮੀਆਂ ਦੇਖੀਆਂ ਤੁਹਾਡੇ ਜਥੇਦਾਰ ਨੇ। ਮੇਰਾ ਗਲਾ ਬਹਿ ਗਿਆ ਸਿਰਫ ਹਫਤੇ ਦੇ ਅੰਦਰ ਹੀ। ਪਾਣੀ ਪੀਣਾ, ਇਹ ਕਰਨਾ, ਇਹ ਹਾਲਾਤ ਨੇ। ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ? ਤਾਂ ਹੀ ਤਾਂ ਮੈਂ ਲਿਖਿਆ ਵੀ 27 ਸਾਲ ਇਸ ਬੰਦੇ ਨੂੰ ਜੇਲ੍ਹ 'ਚ ਹੋ ਗਏ, ਡੱਕਣ ਦੇ ਬਾਵਜੂਦ ਵੀ ਤੁਸੀਂ ਇਨਸਾਫ ਨਹੀਂ ਦੇ ਸਕੇ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਦੇ ਨਾਲ ਭਾਈ ਦਲਜੀਤ ਸਿੰਘ ਨੇ ਗੱਲ ਕੀਤਾ, ਜ਼ਿਆਦਾ ਦਿਨ ਨਹੀਂ ਹੋਏ, 13 ਤਰੀਕ ਵਿਸਾਖੀ ਵਾਲੇ ਦਿਨ ਦਾਸ ਖੁਦ ਜੇਲ੍ਹ ਦੇ ਅੰਦਰ ਸੀ। ਆਪਾਂ ਅਫੀਸ਼ੀਅਲ ਦਿੱਲੀ ਕਮੇਟੀ ਦੇ ਲੰਗਰ ਦੀ ਸੇਵਾ ਦੇ ਅੰਦਰ ਇੱਥੇ ਗਏ ਸੀ। ਜਥੇਦਾਰ ਸਾਹਿਬ ਨੂੰ ਮੈਂ ਵੀ ਮੁਲਾਕਾਤ ਕੀਤੀ, ਭਾਈ ਸਾਹਿਬ ਨਾਲ ਹੀ ਸਨ, ਚੜ੍ਹਦੀ ਕਲਾ 'ਚ ਨੇ। ਆਪਾਂ ਅਗਰ ਅਸੀਂ ਗੱਲ ਕਹੀਏ, ਉਹ ਸਭ ਤੋਂ ਵੱਡੀ ਗੱਲ, ਕੌਮ ਦੇ ਲਈ 27 ਸਾਲ ਕੱਟੇ ਨੇ, ਤੇ ਕੌਮ ਅੱਜ ਕੀ ਕਰ ਰਹੀ ਹੈ। ਇਹ ਕੌਮ ਦੇ ਲਈ ਇੱਕ ਸਵਾਲ ਹੈਗਾ ਕਿ ਜਿਨ੍ਹਾਂ ਨੇ ਸਾਡੇ ਲਈ ਆਪਣੇ ਸਿਰ ਵਾਰੇ, ਉਹਨਾਂ ਨੇ ਆਪਣੇ ਪਸਲ ਮੁਫਾਦਾਂ ਦੇ ਲਈ, ਆਪਣੀ ਜਾਇਦਾਦ, ਆਪਣੀ ਪ੍ਰਾਪਰਟੀ ਦੇ ਲਈ ਕੋਈ ਕੰਮ ਨਹੀਂ ਕੀਤਾ, ਕੌਮ ਦੇ ਲਈ ਕੀਤਾ। ਮਗਰ ਕੌਮ ਅੱਜ ਕਿਹੜੇ ਪਾਸੇ ਖਲੋਤੀ ਹੈ। ਮਾਫ ਕਰਨਾ, ਜਦੋਂ ਇਲੈਕਸ਼ਨ ਹੁੰਦੇ ਨੇ ਲੋਕਲ ਗੁਰਦੁਆਰੇ ਦੇ, ਸਾਡੀ ਸੰਗਤ ਦੇ ਬੰਦੇ ਹੀ ਨੇ ਜਿਹੜੇ 2-2 ਹਜ਼ਾਰ ਤੇ ਸ਼ਰਾਬ ਦੀ ਬੋਤਲ ਪਿੱਛੇ ਵਿਕ ਜਾਂਦੇ ਨੇ, ਤੇ ਫਿਰ ਕਹਿੰਦੇ ਨੇ ਕਿ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ, ਸਾਡੀ ਜਿਹੜੀ ਸਿੱਖ ਪਨੀਰੀ ਹੈਗੀ ਹੈ, ਉਹ ਪਤੀ ਪੁਣੇ ਵੱਲ ਜਾ ਰਹੀ, ਕਿਉਂਕਿ ਗੁਰੂ ਘਰਾਂ ਦੇ ਅੰਦਰ ਪ੍ਰਚਾਰ ਨਹੀਂ ਹੁੰਦਾ। ਭੈਣ ਜੀ ਜੁੜ ਚੁੱਕੇ ਨੇ, ਫਤਿਹ ਦੀ ਸਾਂਝ ਪਾਉਂਦੇ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, 27 ਸਾਲ ਹੋ ਗਏ ਜਥੇਦਾਰ ਸਾਹਿਬ ਦੇ, ਅੱਜ ਪੋਸਟਰ ਦੀ ਮੁਹਿੰਮ ਸਟਾਰਟ ਹੋ ਗਈ ਹੈ। ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਮੋਦੀ ਸਾਹਿਬ ਨੇ ਤੇ ਲਾਲੀਪਾਪ ਦੇ ਦਿੱਤਾ, ਕੱਲ ਕਿਸੇ ਬੰਦੀ ਸਿੰਘਾਂ ਦੀ ਗੱਲ ਨਹੀਂ ਹੋਈ। ਤੁਹਾਨੂੰ ਲੱਗਦਾ ਕਿ ਚਲੋ ਸਰਕਾਰਾਂ ਦੀ ਗੱਲਾਂ ਛੱਡੀਏ, ਕਿਉਂਕਿ ਸਰਕਾਰਾਂ ਹਮੇਸ਼ਾ ਸਿੱਖਾਂ ਦੀਆਂ ਵੈਰੀਆਂ ਰਹੀਆਂ ਨੇ। ਸਾਡੇ ਆਪਣੇ ਸੋ ਕਾਲ ਲੀਡਰ, ਜਿਹੜੀ ਮਰਜ਼ੀ ਧਿਰ ਦੀ ਗੱਲ ਕਰ ਲਈਏ, ਸਾਰੀ ਪਾਰਟੀਆਂ ਦੀ ਗੱਲ, ਤੁਹਾਨੂੰ ਲੱਗਦਾ ਸਾਡਾ ਕੋਈ ਵੀ ਸੋ ਕਾਲ ਸਿੱਖ ਲੀਡਰ ਇਮਾਨਦਾਰੀ ਨਾਲ ਬੰਦੀ ਸਿੰਘਾਂ ਦੇ ਲਈ ਆਵਾਜ਼ ਚੁੱਕ ਰਿਹਾ? ਬਿਲਕੁਲ ਨਹੀਂ ਚੁੱਕ ਰਿਹਾ।
ਕਿਉਂਕਿ ਸਾਰੇ ਸਿਰਫ ਆਪਣੇ ਪੋਲੀਟੀਕਲ ਸਟੰਕ ਦੇਖਦੇ ਨੇ, ਆਪਣੇ ਮੁਫਾਦ ਦੇਖਦੇ ਨੇ। ਜੇ ਉਹਨਾਂ ਨੂੰ ਕੋਈ ਫਾਇਦਾ ਹੁੰਦਾ ਹੈ ਤੇ ਫਿਰ ਉਹ ਤਦ ਕੰਮ ਕਰਦੇ ਨੇ, ਅਦਰਵਾਈਜ਼ ਉਹ ਨਹੀਂ ਕੰਮ ਕਰਦੇ। ਕੋਈ ਵੀ ਲੀਡਰ ਕਦੀ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਗਰ ਤਹਿ ਦਿਲ ਤੋਂ ਲੱਗਾ ਹੁੰਦਾ ਤਾਂ ਸ਼ਾਇਦ ਹਜੇ ਤੱਕ ਸਾਰੇ ਸਾਡੇ ਬੰਦੀ ਸਿੰਘ ਬਾਹਰ ਹੁੰਦੇ, ਲੇਕਿਨ ਇਹ ਆਪਣੇ ਸਿਰਫ ਮੁਫਾਦਾਂ ਵਾਸਤੇ ਹਰ ਚੀਜ਼ ਨੂੰ ਉਹ ਦਿੰਦੇ ਨੇ, ਅਦਰਵਾਈਜ਼ ਨਹੀਂ ਦਿੰਦੇ ਹੈਗੇ। ਜੀ ਨਗਰ ਕੀਰਤਨ ਨਿਕਲਦੇ ਨੇ, ਗੁਰਪੁਰਬ ਹੁੰਦੇ ਨੇ, ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਸਾਡੀ ਸੰਗਤਾਂ ਆ ਜਾਂਦੀਆਂ ਨੇ। ਦਿੱਲੀ ਦੀ ਗੱਲ ਕਰ ਲਈਏ, ਪੰਜਾਬ ਦੀ ਕਰ ਲਈਏ, ਹਰ ਸਟੇਟ ਦੀ ਗੱਲ ਕਰ ਲਈਏ, ਮਗਰ ਜਦੋਂ ਪੰਜਾਬ ਦੇ ਹੱਕ ਮਤਲਬ ਸਿੱਖ ਕੌਮ ਦੇ ਹੱਕਾਂ ਦੀ ਗੱਲ ਆਉਂਦੀ ਹੈ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆਉਂਦੀ ਹੈ, ਸੰਗਤ ਕਿਉਂ ਨਹੀਂ ਖੜੀ ਹੁੰਦੀ? ਇਹ ਮੈਂ ਕਹਿ ਸਕਦੀ ਸਾਡਾ ਦੁਰਭਾਗਯ ਹੈਗਾ, ਕਿਉਂਕਿ ਜਿੱਥੇ ਕਿ ਮੈਂ ਕਹਿ ਸਕਦੀ ਕਿ ਅੱਜ ਸੰਗਤ ਸਿਰਫ ਲੰਗਰ ਨਾਲ ਜੁੜੀ ਹੋਈ ਹੈ, ਹੋਰ ਕਿਸੇ ਚੀਜ਼ ਨਾਲ ਨਹੀਂ ਜੁੜੀ ਹੋਈ। ਜੇ ਅੱਜ ਅਸੀਂ ਹੁਣੇ ਕਹੀਏ ਕਿ ਅਸੀਂ ਬੰਦੀ ਸਿੰਘ ਰਿਹਾਈ ਮੋਰਚੇ ਵਾਸਤੇ ਕੋਈ ਰੈਲੀ ਕੱਢ ਰਹੇ ਹਾਂ ਤਾਂ ਮੇਰੇ ਖਿਆਲ ਨਾਲ ਗਿਣਤੀ ਦੇ ਵਿੱਚ ਅੱਜ ਵੀ ਬਹੁਤ ਘੱਟ ਲੋਕ ਆਣਗੇ, ਕਿਉਂਕਿ ਅਵੇਅਰਨੈਸ ਹੀ ਨਹੀਂ ਹੈ। ਅਸੀਂ ਇਹ ਸੋਚਦੇ ਕਿ ਸਿਰਫ ਜੋ ਕਰ ਰਹੇ ਆ ਉਹਨੂੰ ਉਹ ਕਰਨ ਦੇਵੋ, ਕਿਉਂਕਿ ਜਿੱਦਾਂ ਹੁਣ ਵੀਰ ਜੀ ਨੇ ਕਿਹਾ ਸਿੰਘ ਸਭਾਵਾਂ ਦੇ ਜਿਹੜੇ ਅੱਜ ਪ੍ਰਬੰਧਕ ਨੇ ਉਹ ਸ਼ਰਾਬ ਵੀ ਪੀਂਦੇ ਆ, ਇਹੋ ਜਿਹੇ ਬਜਰ ਕਰੈਤਾ ਕਰਦੇ ਹੈਗੇ ਨੇ। ਜਿਹੜੇ ਖੁਦ ਇਸ ਰਸਤੇ ਤੇ ਤੁਰੇ ਹੋਏ ਆ ਉਹ ਧਰਮ ਦਾ ਕੀ ਪ੍ਰਚਾਰ ਕਰਨਗੇ? ਮਾਫੀ ਚਾਹੁੰਦੀ ਹੈ ਵੀਰ ਜੀ ਨੇ ਤਾਂ ਸਿੰਘ ਸਭਾਵਾਂ ਤੇ ਹੀ ਕੁਐਸਚਨ ਮਾਰਕ ਲਗਾਇਆ, ਮੈਂ ਵੱਡੀ ਸੰਸਥਾਵਾਂ ਤੇ ਕੁਐਸਚਨ ਮਾਰਕ ਲਗਾਉਂਦੀ ਹਾਂ। ਸ਼ਾਇਦ ਇਹ ਵੀ ਉਹਨਾਂ ਦੀ ਹੀ ਕੈਟਾਗਰੀ ਵਿੱਚ ਖਲੋਤੇ ਨੇ ਕਿ ਸਵੇਰੇ ਨਹਾ ਧੋ ਕੇ ਸਿਰੀ ਸਾਹਿਬ ਪਾ ਲਓ ਤੇ ਸ਼ਾਮੀ ਕਿੱਲੀਆਂ ਤੇ ਟੰਗ ਕੇ ਤੇ ਆਪਣੀ ਜਿਹੜੀ ਬਜਰ ਕਰੈਤਾ ਉਹ ਕਰ ਲਵੋ। ਇਹ ਸਾਰੇ ਹੀ ਕੰਮ ਕਰਦੇ ਆ ਔਰ ਅਸੀਂ ਇਸ ਚੀਜ਼ ਨੂੰ ਸਮਝ ਨਹੀਂ ਰਹੇ ਹਾਂ ਕਿ ਜੇ ਸਾਡੇ ਆਗੂ ਇੱਦਾਂ ਦੇ ਕੰਮ ਕਰਨਗੇ ਤੇ ਅਸੀਂ ਸੰਗਤ ਨੂੰ ਕਿਵੇਂ ਜੋੜਾਂਗੇ। ਜੇ ਸੰਗਤ ਨੂੰ ਜੋੜਨਾ ਤੇ ਪਹਿਲੇ ਸਾਨੂੰ ਆਪਣੇ ਆਪ ਨੂੰ ਠੀਕ ਕਰਨਾ ਪਏਗਾ, ਔਰ ਆਪਣੇ ਆਪ ਨੂੰ ਠੀਕ ਕਰਨ ਵਾਸਤੇ ਮੈਂ ਸਮਝਦੀ ਜਿਹੜੇ ਅੱਜ ਸਾਡੇ ਜਥੇਦਾਰ ਮੌਜੂਦਾ ਬੈਠੇ ਨੇ, ਜਿੱਦਾਂ ਦੇ ਉਹ ਭਾਸ਼ਣਬਾਜ਼ੀ ਕਰਦੇ ਨੇ ਜਾਂ ਜਿੱਦਾਂ ਦੀ ਉਹਨਾਂ ਦੇ ਬਿਆਨਬਾਜ਼ੀ ਆਉਂਦੇ ਨੇ, ਮੈਂ ਉਹਨਾਂ ਦੇ ਬਿਲਕੁਲ ਖੰਡਨ ਕਰਦੀ ਹਾਂ। ਬੇਸ਼ੱਕ ਕਹਿੰਦੇ ਅਕਾਲ ਤਖਤ ਸਾਹਿਬ ਦਾ ਹੁਕਮ ਸਿਰ ਮੱਥੇ ਹੁੰਦਾ, ਲੇਕਿਨ ਜਿਹੜੇ ਉੱਥੇ ਬੈਠੇ ਨੇ ਉਹਨਾਂ ਦੇ ਜਿਹੜੇ ਲਫ਼ਜ਼ ਨੇ ਉਹ ਉਹਨਾਂ ਦੇ ਨਹੀਂ ਨੇ, ਉਹ ਕਿਸੇ ਇੱਕ ਲੀਡਰ ਦੇ ਕਵਾਏ ਹੁੰਦੇ ਆ। ਮੈਂ ਸਮਝਦੀ ਹਾਂ ਕਿ ਜਥੇਦਾਰ ਹਵਾਰਾ ਸਿੰਘ ਜੀ ਨੇ ਜੋ ਕੌਮ ਵਾਸਤੇ ਕੰਮ ਕੀਤੇ ਨੇ, ਸਾਡੇ ਜਥੇਦਾਰ ਹਵਾਰਾ ਸਿੰਘ ਜੀ ਨੇ, ਔਰ ਕੌਮ ਦੇ ਜਥੇਦਾਰ ਵੀ ਹਵਾਰਾ ਸਿੰਘ ਹੀ ਹੋਣੇ ਚਾਹੀਦੇ ਨੇ। ਬਿਲਕੁਲ। ਅਗਰ ਅਸੀਂ ਗੱਲ ਕਰ ਰਹੇ ਸੀ, ਜਿਵੇਂ ਭੈਣ ਜੀ ਨੇ ਗੱਲ ਕੀਤੀ, ਇਤਿਹਾਸ ਕਹਿੰਦਾ ਜਦੋਂ 13 ਅਪ੍ਰੈਲ 1699 ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅੰਮ੍ਰਿਤ ਸੰਚਾਰ ਕੀਤਾ ਤੇ ਲਗਭਗ 70,000 ਦੀ ਗਿਣਤੀ ਸੀ ਜਿਹੜੇ ਉਸ ਵੇਲੇ ਗੁਰੂ ਸਾਹਿਬ ਦੇ ਸਾਹਮਣੇ ਸਨ। ਤੇ ਗੁਰੂ ਸਾਹਿਬ ਨੇ ਅਗਰ ਅੰਮ੍ਰਿਤ ਸੰਚਾਰ ਹੀ ਕਰਾਉਣਾ ਹੁੰਦਾ ਤੇ ਸ਼ਾਇਦ ਲਾਈਨ ਲਵਾ ਦਿੰਦੇ ਤੇ 70 ਦੇ 70,000 ਸਿੱਖ ਬਣ ਜਾਂਦੇ, ਮਗਰ ਉਹਨਾਂ ਨੇ ਸੀਸ ਮੰਗਿਆ ਸੀ ਕਿ ਜੋ ਗੁਰੂ ਦੇ ਲਈ ਸੀਸ ਅਰਪਣ ਕਰ ਸਕਦਾ ਉਹੀ ਅੱਗੇ ਆਏ, ਤੇ 5 ਸਿੰਘ ਹੀ ਆਏ ਸਨ। ਇਹ ਸਾਡਾ ਇਤਿਹਾਸ ਹੈ ਕਿ ਸਿੱਖ ਕੌਮ ਦੀ ਅਗਵਾਈ ਹਮੇਸ਼ਾ ਉਹਨਾਂ ਨੇ ਹੀ ਕੀਤੀ ਹੈ ਜਿਹੜੇ ਕੌਮ ਦੇ ਲਈ ਸਿਰ ਵਾਰਨ ਲਈ ਆਏ ਨੇ। ਇਸੇ ਕਰਕੇ ਕਹਿ ਲਈਏ ਕਿ ਭੇਡਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਔਰ ਫਿਰ ਦੀਪ ਸਿੱਧੂ ਦਾ ਲਫ਼ਜ਼ ਆ ਜਾਂਦਾ, ਭੇਡਾਂ ਮੁੰਨੀਆਂ ਤੇ ਜਾਈਆਂ ਸਕਦੀਆਂ ਨੇ ਮਗਰ ਸਮਝਾਈਆਂ ਨਹੀਂ ਜਾ ਸਕਦੀਆਂ। ਸਿਰ ਹਮੇਸ਼ਾ ਸ਼ੇਰਾਂ ਨੇ ਹੀ ਦਿੱਤੇ ਨੇ। ਅਗਰ ਅਸੀਂ ਦਲਜੀਤ ਸਿੰਘ ਜੀ ਇਸੀ ਮਿਸਾਲ ਦੀ ਗੱਲ ਕਰਨਾ, ਜੋ ਮੈਂ ਭੈਣ ਜੀ ਨਾਲ ਗੱਲ ਕੀਤੀ ਕਿ ਗਿਣਤੀ ਘੱਟ ਹੁੰਦੀ ਹੈ, ਗੁਰੂ ਦੀ ਗੱਲ ਕਰਨ ਦੀ ਗੱਲ ਆ ਜਾਵੇ, ਅਗਰ ਸਾਡੇ ਬੰਦੀ ਸਿੰਘਾਂ ਦੀ ਗੱਲ ਆ ਜਾਏ, ਸਾਡੇ ਸਿੱਖਾਂ ਦੀ ਗਿਣਤੀ ਘੱਟ ਜਾਂਦੀ ਹੈ। ਹੌਲੇ ਹੌਲੇ ਪਿੱਠ ਪਿੱਛੋਂ ਜਿਹੜੀ ਸੰਗਤ ਖੜੀ ਹੁੰਦੀ ਹੈ ਨਾ, ਨਿਕਲਣਾ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਯਾਰ ਕਿੱਥੇ ਸਰਕਾਰ ਦਾ ਨਜ਼ਰ ਨਾ ਪੈ ਜਾਏ, ਸਾਡੇ ਫੋਨ ਟੇਪ ਨਾ ਹੋ ਜਾਣ, ਸਾਨੂੰ ਏਜੰਸੀਆਂ ਨਾ ਚੁੱਕ ਲੈਣ। ਇੱਕ ਡਰ ਪਾਤਰ ਮਾਫ ਕਰਨਾ ਸਭ ਤੋਂ ਵੱਡੀ ਗੱਲ। ਕਿੱਥੇ ਨਾ ਕਿੱਥੇ ਸਾਡੀਆਂ ਆਪਣੀਆਂ ਜਥੇਬੰਦੀਆਂ, ਸਾਡੀਆਂ ਆਪਣੀਆਂ ਗੁਰਦੁਆਰਾ ਕਮੇਟੀਆਂ ਦੇ ਮੈਂਬਰ ਵੀ ਸ਼ਾਇਦ ਅੱਜ ਉਹੀਓ ਕੰਮ ਕਰ ਰਹੇ ਨੇ ਜੋ ਕਿਸੇ ਜ਼ਮਾਨੇ 'ਚ ਡੋਗਰੇ ਕਰਦੇ ਸਨ। ਤੁਹਾਨੂੰ ਕੀ ਲੱਗਦਾ? ਨਹੀਂ, ਬਿਲਕੁਲ ਸਹੀ ਗੱਲ ਹੈਗੀ ਹੈ। ਗੱਲਾਂ ਸਾਰੀਆਂ ਦੇਖੋ ਇੱਥੇ ਆ ਕੇ ਮੁੱਕਦੀਆਂ ਨੇ। ਜਿਹਨੇ ਜਥਾ ਚਲਾ ਲਿਆ, ਜਥਾ ਚੱਲਦੇ ਸਾਰੀ ਉਹਨੂੰ ਹੁੰਦਾ ਕਿ ਜਥਾ ਪ੍ਰਮੋਟ ਹੋਵੇ। ਜੇ ਜਥਾ ਪ੍ਰਮੋਟ ਨਹੀਂ ਹੋਇਆ ਫਿਰ ਪ੍ਰਮੋਟ ਕਰਨ ਦੇ ਤਰੀਕੇ ਲੱਭੇ ਜਾਂਦੇ ਆ। ਜੇ ਤਰੀਕੇ ਵੀ ਵਧੀਆ ਕਰ ਕੇ ਕੰਮ ਤੇ ਫਿਰ ਬੰਦੇ ਜੋੜੇ ਜਾਂਦੇ ਆ। ਕਹਿਣ ਦਾ ਮਤਲਬ ਹੈ ਕਿ ਕਿਸੇ ਨੇ ਉਹਦੀ ਗੱਲ ਨਹੀਂ ਕਰਨੀ, ਅਕਾਲ ਪੁਰਖ ਦੀ ਗੱਲ ਕੀ ਹੈ, ਜਥਾ ਮੇਰਾ ਕੰਮ ਕਰਨਾ ਚਾਹੀਦਾ। ਹੁਣ ਇੱਥੇ ਸਾਡਾ ਸਾਰਿਆਂ ਦਾ ਰੌਲਾ ਇੱਕੋ ਹੀ ਚੱਲਦਾ ਹੈ। ਆਪਾਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਸਾਡਾ ਸਿਧਾਂਤ ਕੀ ਕਹਿੰਦਾ। ਸਿਧਾਂਤ ਤੋਂ ਸਾਰੇ ਪਲਟ ਚੱਲਦੇ ਪਏ ਆ। ਜੇ ਸਿਧਾਂਤ ਦੀ ਕੋਈ ਗੱਲ ਕਰੇਗਾ ਫਿਰ ਤਾਂ ਸਮਝ ਲਓ ਤੇ ਅਸੀਂ ਹੁਣ 1399 1699 ਵਿਸਾਖੀ ਦੀ ਗੱਲ, 1699 ਵਿਸਾਖੀ ਦੀ ਗੱਲ ਕੀਤੀ। ਆਪਾਂ ਸਾਰੇ ਜਾਣਦੇ ਕਿ 5 ਸਿੰਘ ਗੁਰੂ ਸਾਹਿਬ ਨੇ ਸਾਜੇ। ਉਸ ਤੋਂ ਪਹਿਲਾਂ ਗੁਰੂ ਸਾਹਿਬ ਮਹਾਰਾਜ ਨੇ ਕੀ ਕੀਤਾ? ਕਿੰਨੇ ਕੜਾਹੇ 'ਚ ਪਾਏ। ਹੁਣ ਜੇ ਅਸੀਂ ਹੁਣ ਕੜਾਹੇ 'ਚ ਪਾਣ ਆ ਕੇ ਗੁਰੂ ਸਾਹਿਬ ਆ ਜਾਣ ਕਿਤੇ, ਮੈਂ ਕਹਿੰਦਾ ਅੱਧੀ ਕੌਮ ਕੜਾਹੇ 'ਚ ਹੋਏਗੀ। ਅੱਧੀ ਕੀ, ਅੱਧੀ ਤੋਂ ਵੱਧ ਕੌਮ ਕੜਾਹੇ 'ਚ ਹੋਏਗੀ। ਮਲੇਛ ਖਾਲਸਾ ਜੋ ਅਲਫਾਜ਼ ਵਰਤੇ ਕਹਿ ਸਕਦੇ ਹਾਂ, ਅਸੀਂ ਕਹਿ ਸਕਦੇ ਅੱਜ ਹਕੀਕਤ ਸਾਡੇ ਸਿੱਖ ਮਲੇਛ ਖਾਲਸਾ ਦੀ ਗਿਣਤੀ 'ਚ ਹੈਗੇ। ਮੈਂ ਤੁਹਾਨੂੰ ਦੱਸ ਰਿਹਾ ਕਿ ਉਸ ਟਾਈਮ ਮਲੇਛ ਸਾੜੇ ਸੀਗੇ, ਕੁਛ ਡਰ ਕੇ ਭੱਜ ਗਏ ਸੀਗੇ ਕਿ ਗੁਰੂ ਕੀ ਕਰਨ ਲੱਗਾ ਹੈ। ਅਸੀਂ ਬਹੁਤ ਵਾਰੀ ਇਤਿਹਾਸ ਸੁਣਿਆ, ਪਰ ਜੇ ਮੈਂ ਕਹਿੰਦਾ ਜੇ ਗੁਰੂ ਮਹਾਰਾਜ ਕਿਤੇ ਅੱਜ ਦੇ ਦੇਣ 'ਚ ਹੁੰਦੇ, ਉਹ ਵੀ ਕਲਯੁਗ ਸੀ ਤੇ ਆ ਵੀ ਕਲਯੁਗ ਆ। ਜੇ ਕਿਤੇ ਅੱਜ ਦੇ ਕਲਯੁਗ 'ਚ ਹੁੰਦੇ ਤਾਂ ਮੈਂ ਕਹਿੰਦਾ 90% ਸਿੱਖ ਸਾੜਿਆ ਹੁੰਦਾ। ਅੱਜ ਅਕ੍ਰਿਤ ਘਣ ਹੋ ਚੁੱਕਾ ਸਿੱਖ, ਧੋਖੇਬਾਜ਼ ਨਹੀਂ, ਅਕ੍ਰਿਤ ਘਣ। ਅਕ੍ਰਿਤ ਘਣ ਜਿਹੜਾ ਹੁੰਦਾ ਨਾ ਉਹ ਧੋਖੇਬਾਜ਼ ਦੀ 10ਵੀਂ ਕੈਟੇਗਰੀ ਹੈ। 10 ਗੁਣਾ ਗੰਦਾ ਹੁੰਦਾ। ਧੋਖਾ ਇੱਕ ਦੇਣਾ ਹੁੰਦਾ ਹੈ। ਤੁਸੀਂ ਉਸ ਬੰਦੇ ਨੂੰ ਧੋਖਾ ਦੇ ਰਹੇ ਹੋ ਜੋ ਦਿੱਤੀ ਅਕਾਲ ਪੁਰਖ, ਤੁਸੀਂ ਉਸ ਬੰਦੇ ਨੂੰ ਕਹਿ ਰਹੇ ਹੋ। ਹਾਲੇ ਵੀ ਪਿੱਛੇ ਕਿ ਅਸੀਂ ਜਦ ਅੰਦਰ ਗਏ ਗੱਲ ਚੱਲੀ
ਕਹਿੰਦੇ ਵੀ ਲੀਡਰ ਕਹਿੰਦੇ ਨੇ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਖ ਕੇ ਉਹਦੇ ਤੇ ਚੜ ਕੇ ਜੇ ਸੀਟ ਨੂੰ ਹੱਥ ਪੈਂਦਾ ਹੋਵੇ ਸਿਆਸਤ ਦੀ ਤੇ ਪਾ ਲੈਣੀ ਚਾਹੀਦੀ ਹੈ। ਇਹ ਔਕਾਤ ਹੈ ਸਾਡੇ ਵਰਗਿਆਂ ਦੀ। ਕੌਮ ਦੀ ਬਦਕਿਸਮਤੀ ਹੈ, ਕਮਾਨ ਜਿਹੜੇ ਲੀਡਰਾਂ ਨੂੰ ਦਿੱਤੀ ਜਾਂਦੀ ਹੈ ਉਹ ਹੀ ਕੌਮ ਵੇਚ ਕੇ ਖਾ ਜਾਂਦੇ ਨੇ, ਤੇ ਜਿਨ੍ਹਾਂ ਨੇ ਕੌਮ ਲਈ ਸਿਰ ਦਿੱਤਾ ਉਹ ਜ਼ਿੰਦਗੀ ਗਾਲ ਦਿੰਦੇ ਨੇ ਜੇਲ੍ਹ ਦੇ ਅੰਦਰ। ਆਖਿਰਲਾ ਸਵਾਲ, ਕਿਉਂਕਿ ਅੱਜ ਕੱਲ ਸਾਡੀ ਜਿਹੜੀ ਵਿਊਅਰਸ ਹੈਗੇ ਨੇ, ਦਰਸ਼ਕ ਨੇ ਨਾ, ਉਹ ਵੀ ਜ਼ਿਆਦਾ ਦੇਰ ਕਿਸੇ ਪ੍ਰੋਗਰਾਮ ਨੂੰ ਦੇਖਦੇ ਨਹੀਂ, ਰਿਮੋਟ ਨਾਲ ਚੈਨਲ ਚੇਂਜ ਕਰ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਕੰਟੀਨਿਊਟੀ ਚਾਹੀਦੀ। ਆਪਾਂ ਵੀ ਲਿਮਿਟ 'ਚ ਗੱਲ ਕਰਨੇ ਆ। ਹੁਣ ਜਥੇਦਾਰ ਸਾਹਿਬ ਦਾ ਜਿਹੜੀ ਰਿਹਾਈ ਦੀ ਗੱਲ ਹੈ, ਪੋਸਟਰ ਮੁਹਿੰਮ ਜਾਰੀ ਹੋ ਚੁੱਕੀ ਹੈ, ਦਿੱਲੀ ਦੇ ਵੱਖ-ਵੱਖ ਥਾਵਾਂ ਦੇ ਉੱਤੇ ਪੋਸਟਰ ਲੱਗ ਚੁੱਕੇ ਨੇ, ਅਸੀਂ ਉਹਦੇ ਦੀ ਕਵਰੇਜ ਵੀ ਕਰਾਂਗੇ। ਨੈਕਸਟ ਪ੍ਰੋਗਰਾਮ ਹੁਣ ਕੀ ਹੈ? ਦੇਖੋ, ਅਸੀਂ ਇਸ ਨਾਲ ਸ਼ੁਰੂਆਤ ਕੀਤੀ ਹੈ। ਅਸੀਂ ਹੁਣ ਇਹ ਸੋਚ ਲਿਆ ਹੈ ਕਿ ਅਸੀਂ ਸਿੱਖਾਂ ਨੂੰ ਤੇ ਜਾਗਰੂਕ ਕਰਨ ਦਾ ਫਾਇਦਾ ਹੀ ਨਹੀਂ, ਕਿਉਂਕਿ ਸਿੱਖ ਜਿਹੜਾ ਹੈ ਅੰਦਰੂਨੀ ਜਮੀਰ ਦੀ ਮੌਤ ਮਰ ਚੁੱਕਾ ਹੈ, ਉਹ ਤੁਸੀਂ ਹੁਣ ਨਹੀਂ ਜਗਾ ਸਕਦੇ। ਇੱਥੇ ਤੁਹਾਨੂੰ 1947 ਵਾਲੇ ਬਲਦੇਵ ਸਿੰਘ ਹਜ਼ਾਰ ਮਿਲ ਜਾਣਗੇ ਦਿੱਲੀ ਅੰਦਰ ਕਿ ਮੇਰੀ ਫੈਕਟਰੀ ਇੱਥੇ ਭਰਾ ਮੈਂ ਨਹੀਂ ਛੱਡ ਸਕਦਾ, ਮੇਰੀ 100 ਫੈਕਟਰੀਆਂ, ਮੇਰੀ 200 ਕਰੋੜ ਦੀ ਫੈਕਟਰੀਆਂ। ਬਲਦੇਵ ਸਿੰਘ ਬੜੇ ਨੇ, ਸਾਨੂੰ ਇੱਕ ਬਲਦੇਵ ਸਿੰਘ ਸੇ ਮਾਰਿਆ ਸੀਗਾ ਰਾਚੀ, ਅੱਜ ਗੱਲ ਕਰਾਂਗੇ ਕੁਝ ਲੈਣ ਦੀ ਨਾ, ਸਾਨੂੰ ਇਹਨਾਂ ਮਾਰਨ ਲਈ 100 ਖੜੇ ਹੋ ਜਾਣਗੇ, ਤੇ ਉਹ ਤੁਸੀਂ ਛੱਡ ਦਿਓ। ਅਸੀਂ ਸਿਰਫ ਹੁਣ ਜੇ ਸ਼ੁਰੂ ਕੀਤਾ ਹੈ, ਅਸੀਂ ਸਾਰੀ ਕਮਿਊਨਿਟੀ ਨੂੰ, ਹਿੰਦੂ ਕਮਿਊਨਿਟੀ ਨੂੰ, ਮੁਸਲਮਾਨ ਕਮਿਊਨਿਟੀ ਨੂੰ, ਕ੍ਰਿਸਚਨ ਕਮਿਊਨਿਟੀ ਨੂੰ, ਜਾਂ ਹੋਰ ਵੀ ਜਿਹੜੀ ਕਮਿਊਨਿਟੀ ਜਿਹੜੀਆਂ ਹੈਗੀਆਂ ਨੇ, ਜਿਹੜੀਆਂ ਅਮਨ ਪਸੰਦ ਨੇ, ਜਿਹੜੇ ਵਰਗ ਅਮਨ ਪਸੰਦ ਨੇ, ਜਿਹੜੇ ਕੌਂਸਟੀਟਿਊਸ਼ਨ ਦੇ, ਅੰਬੇਡਕਰ ਸਾਹਿਬ ਦੇ ਕੌਂਸਟੀਟਿਊਸ਼ਨ ਤੇ ਯਕੀਨ ਕਰਦੇ ਨੇ, ਆਪਣੇ ਹਿੰਦੁਸਤਾਨ ਦੇ ਕਾਨੂੰਨ ਤੇ ਯਕੀਨ ਕਰਦੇ ਨੇ ਨਾ, ਅਸੀਂ ਉਹਨਾਂ ਨੂੰ ਵੀ ਅਵੇਅਰ ਕਰਨਾ ਚਾਹੁੰਦੇ ਹਾਂ ਕਿ ਸਾਡੇ ਨਾਲ ਹੋ ਕੀ ਰਿਹਾ, ਸਾਡੇ ਨਾਲ ਅਗੇ ਸਟੈਂਡ ਲਓ ਇਸ ਚੀਜ਼ ਨੂੰ ਲੈ ਕੇ ਕਿ ਆਬਵੀਅਸਲੀ ਉਹਨਾਂ ਨਾਲ ਵੀ ਹੋ ਰਿਹਾ, ਕੋਈ ਵੱਡੀ ਗੱਲ ਨਹੀਂ ਹੈ, ਉਹਨਾਂ ਦੇ ਨਾਲ ਵੀ ਹੋ ਰਿਹਾ ਹੋਏਗਾ। ਤੇ ਅਸੀਂ ਆਪਣਾ ਜਿਹੜਾ ਅਵੇਅਰਨੈਸ ਕੈਂਪ ਜਿਹੜਾ ਸਿਸਟਮ ਚਲਾ ਰੱਖਿਆ ਹੈ, ਕਿਉਂਕਿ ਅਸੀਂ ਇਹ ਪਹਿਲੇ ਆ ਸੋਚਿਆ ਸੀ ਅਸੀਂ ਇੱਕ ਪੱਕਾ ਮੋਰਚਾ ਲਾਈਏ ਦਿੱਲੀ ਅੰਦਰ, ਪਰ ਸਾਨੂੰ ਰਿਜ਼ਲਟ ਸਮਝ ਆ ਰਿਹਾ ਸੀਗਾ ਕਿ ਪੱਕੇ ਮੋਰਚੇ ਅੰਦਰ ਇੰਟਰਸਟ ਆਪਣੇ ਸਿੱਖਾਂ ਦਾ 10 ਦਿਨ ਬਾਅਦ ਖਤਮ ਹੋ ਜਾਂਦਾ ਹੈ। ਬਾਪੂ ਸੂਰਜ ਸਿੰਘ ਸਭ ਤੋਂ ਵੱਡੇ ਐਗਜ਼ਾਮਪਲ ਸਾਡੇ ਵਾਸਤੇ ਹੈਗੇ ਨੇ, ਜਿਹੜੇ ਬੰਦੀ ਸਿੰਘਾਂ ਦੇ ਰਿਹਾਈ ਕਿੰਨੇ ਸਾਲਾਂ ਤੋਂ ਪਏ ਹੋਏ ਨੇ, ਠੀਕ ਹੈ, ਉਹ ਬਹੁਤ ਵਧੀਆ ਐਗਜ਼ਾਮਪਲ ਸਾਡੇ ਲਈ ਇਹਨਾਂ ਨੇ ਸੈੱਟ ਕਰਤਾ ਹੈ ਕੌਮ ਨੇ ਕਿ ਯਾਰ 2 ਦਿਨ ਤੇਰੇ ਨਾਲ ਤੁਰਾਂਗੇ, ਚੌਥੇ ਦਿਨ ਅਸੀਂ ਘਰ ਆਪਣੇ ਬਹਿਣਾ ਹੈ, ਆਪਾਂ ਨਹੀਂ ਤੁਰ ਸਕਦੇ, ਟਾਈਮ ਨਹੀਂ ਹੈਗਾ ਆਪਣੇ ਕੋਲ। ਸਿੱਖ ਕੌਮ ਦਾ ਇਹ ਹਾਲ ਹੈ। ਇਸ ਲਈ ਕਿਸੇ ਨੂੰ ਨਾਲ ਕੋਲ ਬਾਲ ਆਪਣੇ ਕੋਲ ਬਿਠਾਉਣ ਦੀ ਬਜਾਏ ਅਸੀਂ ਆਪਣਾ ਮੈਸੇਜ ਕਿੱਦਾਂ ਉਹਨਾਂ ਤੱਕ ਪਹੁੰਚਾਉਣਾ, ਅਸੀਂ ਉਹ ਕੋਸ਼ਿਸ਼ ਕਰਦੇ ਹਾਂ। ਗੱਡੀਆਂ ਸਾਰੇ ਸਿੱਖ ਚਲਾਉਂਦੇ ਨੇ, ਸਕੂਟਰ ਸਾਰੇ ਸਿੱਖ ਚਲਾਉਂਦੇ ਨੇ, ਅਸੀਂ ਇਸ ਲਈ ਇਹ ਸਾਰੇ ਜਿਹੜੇ ਚੀਜ਼ਾਂ ਨੇ ਇਹੋ ਜਿਹੀਆਂ ਅਵੇਅਰਨੈਸ ਵਾਸਤੇ ਅਸੀਂ ਬਾਹਰ ਲਗਾਈਆਂ ਹੋਈਆਂ ਨੇ। ਹੁਣ ਕੋਈ ਵੀ ਪੜੇਗਾ ਨਾ ਵੀ 27 ਸਾਲ ਜੇਲ੍ਹ ਹੋ ਗਈ, ਇਨਸਾਫ ਕਿਉਂ ਨਹੀਂ ਮਿਲਿਆ। ਹੁਣ ਇਹਦੇ ਬਾਰੇ ਤੁਸੀਂ ਭਾਵੇਂ ਸੁਪਰੀਮ ਕੋਰਟ ਜੀ, ਹਾਈ ਕੋਰਟ ਦੇ ਦਿੱਲੀ, ਚੰਡੀਗੜ੍ਹ ਤੇ ਹਰਿਆਣਾ, ਜਿੱਥੇ ਤੁਸੀਂ ਪਾਣਾ ਪਾ ਕੇ ਦੇਖ ਲਓ, ਸਿਰਫ ਜਗਤਾਰ ਸਿੰਘ ਹਵਾਰਾ ਨਾਮ ਲਿਖੋ, ਉਹਨਾਂ ਦੇ ਕੇਸ ਨਿਕਲ ਕੇ ਸਾਹਮਣੇ ਆ ਜਾਣਗੇ। ਕਿਸੇ ਵੀ ਕੇਸ 'ਚ ਕਨਵਿਕਸ਼ਨ ਨਹੀਂ ਹੈਗੀ, ਸਾਰੇ ਇਕਵਿਟਡ ਨੇ। ਇਕਵਿਟਡ ਦਾ ਮਤਲਬ ਹੁੰਦਾ ਕਿ ਫਾਲਸ ਕੇਸ ਪਾਏ ਹੋਏ ਨੇ। 37 ਕੇਸਾਂ ਦੀ ਲਿਸਟ ਮੇਰੇ ਕੋਲ ਹੈਗੀ, ਜਿਹਦੇ ਚੋਂ 20 ਤੋਂ ਪਲੱਸ ਕੇਸਾਂ ਦੇ ਵਿੱਚ ਪ੍ਰਾਚਾ ਦਾ ਮੈਂ ਇੰਟਰਵਿਊ ਕੀਤਾ, ਉਹਨਾਂ ਨੇ 72 ਕੇਸਾਂ ਦੀ ਗੱਲ ਕੀਤੀ, 67 ਕੇਸ ਉਹਨਾਂ ਨੇ ਦੱਸਿਆ ਕਿ ਖਤਮ ਹੋ ਚੁੱਕੇ ਨੇ, ਜਿਹੜੇ ਨਕਲੀ ਬਣਾਏ ਗਏ ਸਨ। ਸਿਰਫ 2 ਜਾਂ 3 ਦੱਸੇ ਜਿਹੜੇ ਜਿਨ੍ਹਾਂ ਦੀ, ਔਰ ਉਹਦੀ ਵੀ ਤਰੀਕ ਦੀ ਸੁਣਵਾਈ ਦੇ ਉੱਤੇ ਨਾ ਤੇ ਸਾਡੀ ਕਮੇਟੀਆਂ ਵੱਲੋਂ ਸਾਡੇ ਸਿੱਖਾਂ ਦਾ ਕੋਈ ਲੀਡਰ ਪਹੁੰਚਦਾ, ਕੋਈ ਵਕੀਲ ਪਹੁੰਚਦਾ, ਨਾ ਹੀ ਸਰਕਾਰੀ ਵਕੀਲ ਪਹੁੰਚਦਾ। ਮੈਂ ਦੱਸ ਰਿਹਾ ਤੁਹਾਨੂੰ, ਗਿਣਤੀ ਦੇ 6 ਕੇਸ ਨੇ, ਗਿਣਤੀ ਦੇ 6 ਕੇਸ, ਜਿਨ੍ਹਾਂ 'ਚ ਸਿਰਫ ਉਹਨਾਂ ਨੂੰ ਸਜ਼ਾ ਹੋਈ ਸੀ ਜਿਹੜੀ ਪੂਰੀ ਹੋ ਚੁੱਕੀ ਹੈ। ਗਿਣਤੀ ਦੇ 6 ਕੇਸ, 72 ਤੇ 6 'ਚ ਬੜਾ ਵੱਡਾ ਫਰਕ ਹੈ। 72 ਤੋਂ ਘਟਾ ਕੇ 37 ਦੇ 37 ਕੇਸ ਜਿਹੜੇ ਨੇ, ਉਹਨਾਂ 'ਚੋਂ ਤੁਸੀਂ 6 ਹਟਾ ਲਓ, 30 ਕੇਸ ਜਾਲੀ ਕੇਸ ਪਲੱਸ ਜਿਹੜੇ 72 ਤੋਂ ਘਟੇ ਨੇ। ਇਹ ਹਾਲਾਤ ਹੈ। ਸਿੱਖ ਕੌਮ ਕਿੱਥੇ ਸੁੱਤੀ ਹੋਈ ਹੈ, ਕਿਹੜੀ ਨੀਂਦ ਸੋ ਗਈ, ਕਿਸੇ ਨੂੰ ਕੁਝ ਨਹੀਂ ਪਤਾ। ਸ਼ਾਇਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਾਇਦ ਆਪਣੇ ਸਿੱਖਾਂ ਤੋਂ ਮੂੰਹ ਹੀ ਮੋੜ ਲਿਆ ਕਿ ਵੀ ਇਹਨਾਂ ਦੇ ਵੱਸ ਦਾ ਕੁਝ ਨਹੀਂ ਰਹਿ ਗਿਆ। ਹੁਣ ਆਪਾਂ ਇਸ ਚੀਜ਼ਾਂ ਨੂੰ ਹੁਣ ਅਵੇਅਰਨੈਸ ਤੇ ਲੈ ਕੇ ਆ ਰਹੇ ਹਾਂ। ਇਸ ਤੋਂ ਬਾਅਦ ਅਸੀਂ ਜਿਹੜਾ ਹੈ ਇੱਕ ਦੂਸਰੀ ਪੈਂਪਲੇਟ ਮੁਹਿੰਮ ਸ਼ੁਰੂ ਕਰਾਂਗੇ। ਅਸੀਂ ਹਰ ਜਗ੍ਹਾ ਤੇ ਗੁਰਦੁਆਰਿਆਂ ਦੇ ਵਿੱਚ ਇੱਥੇ ਪੈਂਪਲੇਟ ਵੰਡਾਂਗੇ, ਸੇਮ ਕੰਸੈਪਟ, ਸੇਮ ਚੀਜ਼, ਬਟ ਇਨ ਇੰਗਲਿਸ਼। We have to educate our elite field also, elite Sikhs also. They should know where we are stand. ਅਸੀਂ ਕਿੱਥੇ ਸਟੈਂਡ ਕਰਦੇ ਹਾਂ, ਸਾਡੀ ਰੈਪੂਟੇਸ਼ਨ ਕੀ ਹੈ। ਤੁਸੀਂ ਅਗਰ ਸੋਚੋ ਕਿ ਤੁਸੀਂ ਪੱਗ ਬੰਨ ਕੇ ਅਗਰ ਸਰਕਾਰੀ ਦਰਬਾਰੇ ਤੁਹਾਨੂੰ 2 ਸਲੂਟ ਪੈ ਰਹੇ ਨੇ, ਇਟ ਡਜ਼ਨਟ ਮੀਨ ਯੂ ਆਰ ਦਾ ਰਾਈਟ ਵਨ। ਉਹ ਤੁਹਾਨੂੰ ਉਸੇ ਕੈਟੇਗਰੀ 'ਚ ਕਾਊਂਟ ਕਰ ਰਹੇ ਨੇ ਜਿਸ ਕੈਟੇਗਰੀ ਨੂੰ ਸਾਨੂੰ ਕਾਊਂਟ ਕਰ ਰਹੇ ਨੇ। ਇਹ ਉਹਨਾਂ ਦੀ ਬੇਵਕੂਫੀ ਹੈ। ਬਸ ਫਰਕ ਇੰਨਾ ਹੈ, ਅਸੀਂ ਪਹਿਲੇ ਕੁੱਟ ਖਾਵਾਂਗੇ, ਉਹ ਬਾਅਦ 'ਚੋਂ ਖਾਣਗੇ, ਪਰ ਕੁੱਟ ਪੈਣੀ ਜ਼ਰੂਰ ਹੈ, ਇਹ ਪੱਕਾ ਹੈ। ਸਾਡੇ ਵਿਕਾਊ ਲੀਡਰਾਂ ਦੇ ਨਤੀਜੇ ਸਾਨੂੰ ਭੁਗਤਣੇ ਪੈ ਰਹੇ ਨੇ। ਭੈਣ ਜੀ ਨੂੰ ਕਰਾਂਗਾ ਸਾਈਡ ਹੋਈ, ਕਿਉਂਕਿ ਅਸੀਂ ਪ੍ਰੋਗਰਾਮ ਨੂੰ ਸਮਾਪਤੀ ਵੱਲ ਜਾਣਾ। ਤੇ ਇੱਕ ਵਾਰ ਆਪਾਂ ਤੁਹਾਨੂੰ ਸਾਰੇ ਪੋਸਟਰ ਦਿਖਾ ਦਈਏ। ਪ੍ਰਾਈਡ ਆਫ ਸਿੱਖ ਕਮਿਊਨਿਟੀ, ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ, ਜਿਹਨੂੰ ਕੌਮ ਨੇ ਥਾਪਿਆ 7 ਲੱਖ ਤੋਂ ਵੱਧ ਗਿਣਤੀ ਦੇ ਅੰਦਰ,
ਉਹਨਾਂ ਦੀ ਰਿਹਾਈ ਦੇ ਪੋਸਟਰ ਇਸ ਵੇਲੇ ਦਿੱਲੀ ਦੇ ਅੰਦਰ ਵੱਖ-ਵੱਖ ਥਾਵਾਂ ਦੇ ਉੱਤੇ ਲੱਗ ਚੁੱਕੇ ਨੇ। 27 ਸਾਲ ਜੇਲ੍ਹ 'ਚ ਬਿਤਾਉਣ ਦੇ ਬਾਵਜੂਦ ਨਿਆਂ ਨਾ ਮਿਲਣਾ, ਦਿੱਲੀ ਕੋਰਟ ਵਿੱਚ ਕੇਸ ਨਾ ਹੋਣ ਦੇ ਬਾਵਜੂਦ ਤਿਹਾੜ ਜੇਲ੍ਹ 'ਚ ਬੰਦ ਨੇ ਔਰ ਪੰਜਾਬ ਸ਼ਿਫਟ ਨਹੀਂ ਕੀਤਾ ਜਾ ਰਿਹਾ। ਤੇ ਸਿੱਖ ਕੌਮ ਦੇ ਜਥੇਦਾਰ ਦੇ ਨਾਲ ਪੱਖਪਾਤ ਕਿਉਂ, ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਕੌਮ ਦੇ ਜਥੇ ਨਾਲ? ਆਖਿਰ ਵਿੱਚ ਭੈਣ ਜੀ ਕੁਝ ਕਹਿਣਾ ਚਾਹੁੰਦੇ ਨੇ ਜੀ? ਭੈਣ ਜੀ ਵੀਰ ਜੀ, ਮੈਂ ਤੁਹਾਡੇ ਚੈਨਲ ਦੇ ਰਾਹੀਂ ਇੱਕ ਗੱਲ ਆਪਣੀ ਬੀਬੀਆਂ ਤੱਕ ਪਹੁੰਚਾਉਣਾ ਚਾਹੁੰਦੀ ਹਾਂ ਕਿ ਸਾਡੀ ਬੀਬੀਆਂ ਹਰ ਚੀਜ਼ ਤੇ ਅਸੀਂ ਕਹਿੰਦੇ ਹਾਂ ਕਿ ਗੁਰੂ ਮਹਾਰਾਜ ਨੇ ਸਿੰਘ ਤੇ ਸਿੰਘਣੀ ਸਜਾਈ ਸੀ। ਅਸੀਂ ਆਪਣੇ ਸਾਡਾ ਧਰਮ ਇੱਕ ਇੱਦਾਂ ਦਾ ਹੈ ਜਿਹਦੇ ਵਿੱਚ ਔਰਤ ਔਰ ਮਰਦ ਨੂੰ ਇੱਕ ਬਰਾਬਰ ਦਾ ਦਰਜਾ ਦਿੱਤਾ ਗਿਆ। ਲੇਕਿਨ ਮੈਂ ਸਮਝਦੀ ਹਾਂ ਕਿ ਸਾਡੇ ਧਰਮ ਦੀਆਂ ਬੀਬੀਆਂ ਜਿਹੜੀਆਂ ਹੈਗੀਆਂ ਨੇ, ਸਿੰਘਣੀਆਂ ਜਿਹੜੀਆਂ ਹੈਗੀਆਂ ਨੇ, ਕਿਤੇ ਨਾ ਕਿਤੇ ਆਪਣੇ ਘਰਾਂ ਦੇ ਵਿੱਚ ਰੁੱਝ ਕੇ ਰਹਿ ਗਈਆਂ ਨੇ। ਉਹਨਾਂ ਨੂੰ ਵੀ ਮੈਂ ਅਪੀਲ ਕਰਾਂਗੀ ਕਿ ਇਹ ਸਿੰਘੀ ਜਿਹੜਾ ਬੰਦੀ ਸਿੰਘ ਰਿਹਾਈ ਮੋਰਚਾ ਹੈਗਾ, ਇਹਦੇ ਵਿੱਚ ਵੱਧ ਤੋਂ ਵੱਧ ਆਪਣਾ ਹਿੱਸਾ ਪਾਣ ਔਰ ਇਸ ਮੋਰਚੇ ਨੂੰ ਫਤਿਹ ਕਰਾਉਣ, ਕਿਉਂਕਿ ਇਹ ਕੌਮ ਦੇ ਜਥੇਦਾਰ ਨੇ, ਇਹ ਕੌਮ ਦੇ ਸਿੰਘ ਨੇ। ਇਹਨਾਂ ਦੇ ਵਾਸਤੇ ਸਾਨੂੰ ਸਾਰੀ ਬੀਬੀਆਂ ਨੂੰ ਇੱਕ ਸਾਥ ਹੋ ਕੇ ਚੱਲਣਾ ਚਾਹੀਦਾ ਹੈਗਾ। ਜਿੱਥੇ ਕਿ ਮੈਂ ਸਮਝਦੀ ਹਾਂ ਘਰ ਦੇ ਬੜੇ ਰੁਝਾਨ ਹੁੰਦੇ ਨੇ, ਲੇਕਿਨ ਕਿਤੇ ਨਾ ਕਿਤੇ ਕੌਮ ਵਾਸਤੇ ਸਾਨੂੰ ਸਮੇਂ ਕੱਢਣਾ ਪਏਗਾ ਔਰ ਸਾਨੂੰ ਸਾਰਿਆਂ ਨੂੰ ਨਾਲ ਆ ਕੇ ਮੋਢੇ ਨਾਲ ਮੋਢਾ ਲਗਾ ਕੇ ਨਾਲ ਚੱਲਣਾ ਪਵੇਗਾ। ਬਹੁਤ ਬਹੁਤ ਧੰਨਵਾਦ ਭੈਣ ਜੀ। ਲਗਾਤਾਰ ਆਪਾਂ ਇਸ ਮਸਲੇ ਦੇ ਉੱਤੇ ਜੁੜਿਆ। ਬੰਦੀ ਸਿੰਘ ਰਿਹਾਈ ਮੋਰਚਾ ਦੇ ਹਰ ਪ੍ਰੋਗਰਾਮ ਨੂੰ TV 84 ਦੇ ਪਲੇਟਫਾਰਮ ਦੇ ਉੱਤੇ ਅਸੀਂ ਐਕਸਕਲੂਸਿਵ ਤੌਰ ਦੇ ਉੱਤੇ ਲਗਾਤਾਰ ਕਵਰੇਜ ਕੀਤੀ ਹੈ। ਆਉਣ ਵਾਲੇ ਸਮੇਂ 'ਚ ਜਥੇਦਾਰ ਸਾਹਿਬ ਨੂੰ ਬਾਹਰ ਕੱਢਣ ਦੇ ਲਈ ਤੇ ਹੋਰ ਵੀ ਜਿਹੜੇ ਬੰਦੀ ਸਿੰਘ ਜਿਨ੍ਹਾਂ ਨੇ ਕੌਮ ਦੇ ਲਈ ਅੱਜ ਜੇਲ੍ਹਾਂ ਦੇ ਤਸੀਹੇ ਚੱਲ ਰਹੇ ਨੇ, ਜਿਨ੍ਹਾਂ ਦੇ ਲਈ ਸਾਡੇ ਸੋ ਕਾਲਡ ਲੀਡਰ ਜਿਨ੍ਹਾਂ ਦੇ ਸਿਰਾਂ ਤੇ ਮੁੱਲ ਪਾ ਕੇ ਅੱਜ 에ਅਰ ਕੰਡੀਸ਼ਨ ਦਫ਼ਤਰਾਂ 'ਚ ਬੈਠੇ ਨੇ, ਮਗਰ ਆਪਣੇ ਕੌਮ ਦੇ ਜਥੇਦਾਰ ਦੀ ਗੱਲ, ਆਪਣੇ ਕੌਮ ਦੇ ਬੰਦੀ ਸਿੰਘਾਂ ਦੀ ਗੱਲ ਜਦੋਂ ਸਾਡੇ ਲੀਡਰ ਨਹੀਂ ਕਰਦੇ ਤੇ ਨੌਜਵਾਨ ਅੱਗੇ ਆਉਂਦੇ ਨੇ, ਜਿਹਦੀ ਮੁਹਿੰਮ ਦਿੱਲੀ ਦੇ ਅੰਦਰ ਸ਼ੁਰੂ ਹੋ ਚੁੱਕੀ ਹੈ। ਪੋਸਟਰ ਮੁਹਿੰਮ ਜਿਵੇਂ ਤੁਸੀਂ ਦੇਖ ਹੀ ਰਹੇ ਕਿ ਸਾਡੇ ਨਾਲ ਹੈ। ਆਪਾਂ ਹੁਣ ਇੱਥੋਂ ਦੀ ਜਾਂਦੇ ਜਾਂਦੇ ਤੁਹਾਨੂੰ ਦਿੱਲੀ ਦੀਆਂ ਸੜਕਾਂ ਤੇ ਜਿੱਥੇ ਜਿੱਥੇ ਵੀ ਪੋਸਟਰ ਲੱਗੇ ਹੈਗੇ ਨੇ, ਜਿਹੜੇ ਮੇਨ ਮੈਟਰੋ ਪਿਲਰਸ ਵਗੈਰਾ ਉੱਤੇ, ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਔਰ ਬੰਦੀ ਸਿੰਘ ਰਿਹਾਈ ਮੋਰਚੇ ਦੀ ਅਗਲੀ ਕਾਰਵਾਈ ਦੇ ਨਾਲ ਜੋੜਾਂਗੇ। ਲੈਣੇ ਸਾਰੇ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।